ਹਾਂਜੀ ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ ਹੈ। ਉਮੀਦ ਕਰਦੇ ਹਾਂ ਵਧੀਆ ਹੋਵੋਗੇ। ਵੈਲਕਮ ਹੈ ਜੀ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ। ਤੇ ਅੱਜ ਦਾ ਵਲੌਗ ਕਰਦੇ ਹਾਂ ਸਟਾਰਟ। ਤੁਸੀਂ ਸੋਚਦੇ ਹੋਵੋਗੇ ਕਿ ਰਾਤ ਨੂੰ ਵਲੌਗ ਕਾਹਤੋਂ ਸਟਾਰਟ ਕੀਤਾ। ਐਕਚੁਅਲੀ ਅੱਜ ਜਿਹੜਾ ਵਾ ਈਦ ਦਾ ਚੰਦ ਨਜ਼ਰ ਆ ਗਿਆ ਵਾ, ਸੁਬਾਹ ਈਦ ਆ। ਸੋ ਮੈਂ ਕਿਹਾ ਤੁਹਾਨੂੰ ਅੱਜ ਚਾਂਦ ਰਾਤ ਦੀਆਂ ਰੌਣਕਾਂ ਵਿਖਾਈਆਂ ਜਾਣ ਕਿ ਚਾਂਦ ਰਾਤ ਨੂੰ ਕੀ ਹੁੰਦਾ ਤੇ ਚਾਂਦ ਰਾਤ ਕਿੱਦਾਂ ਮਨਾਈਦੀਆਂ। ਸਭ ਤੋਂ ਪਹਿਲੇ ਜੀ ਚੰਦ ਨਜ਼ਰ ਆ ਗਿਆ। ਚੰਦ ਇਸ ਟਾਈਮ ਨਜ਼ਰ ਆਏਗਾ ਨਹੀਂ ਕੈਮਰੇ ਦੇ ਵਿੱਚ, ਤੁਹਾਨੂੰ ਅਦਰਵਾਈਜ਼ ਵਿਖਾ ਦਿੰਦੇ। ਤੇ ਮਾਸ਼ਾਅੱਲਾ ਜੀ ਚੰਦ ਨਜ਼ਰ ਆ ਗਿਆ। ਤੇ ਇਤਕਾਫ ਦੇ ਉੱਤੇ ਜਿਹੜੇ ਲੋਕ ਬੈਠੇ ਨੇ, ਜਿਹੜੇ ਵੀਰ ਭਰਾ ਆਪਣੇ ਬੈਠੇ ਨੇ ਮਸਜਿਦ ਦੇ ਵਿੱਚ, ਆਪਾਂ ਉਹਨਾਂ ਨੂੰ ਉਠਾਉਣ ਚੱਲੇ ਆ। ਜਦੋਂ ਚੰਦ ਨਜ਼ਰ ਆਵੇ ਉਸ ਟਾਈਮ ਮਸਜਿਦ ਦੇ ਵਿੱਚ ਜਿਹੜੇ ਇਤਕਾਫ ਬੈਠੇ ਹੁੰਦੇ ਆ ਉਹਨਾਂ ਨੂੰ ਉਠਾਈਦਾ ਵਾ। ਇਤਕਾਫ ਦੀ ਤੁਹਾਨੂੰ ਜਿਹੜੀ ਡਿਟੇਲ ਹੈ ਮੈਂ ਥੋੜੀ ਜਿਹੀ ਬਾਅਦ ਚ ਦਿੰਦਾ ਵਾ। ਆਖਰੀ 10 ਰੋਜ਼ੇ ਆਖਰੀ ਅਸ਼ਰੇ ਦੇ ਵਿੱਚ ਜਿਹੜੇ ਵੀਰ ਭਰਾ ਇਤਕਾਫ ਬੈਠਦੇ ਆ ਉਹਨਾਂ ਨੂੰ ਚੰਦ ਰਾਤ ਵਾਲੇ ਦਿਨ ਉਠਾਈਦਾ ਹੈ ਇਤਕਾਫ ਤੋਂ। ਸੋ ਆਪਾਂ ਚੱਲੇ ਮਸਜਿਦ। ਬਾਕੀ ਡਿਟੇਲ ਤੁਹਾਨੂੰ ਆ ਕੇ ਸ਼ੇਅਰ ਕਰਦੇ ਹਾਂ, ਬੇਬੇ ਨਾਲ ਮਾਰਦੇ ਹਾਂ ਗੱਲਾਂ ਬਾਤਾਂ, ਚਾਂਦ ਰਾਤ ਦੇਖਦੇ ਹਾਂ ਕਿ ਆਪਾਂ ਕਿੱਦਾਂ ਮਨਾਉਂਦੇ ਹਾਂ। ਸੋ ਰਹਿਣਾ ਜੁੜ ਕੇ ਵਲੌਗ ਦੇ ਤੇ ਆਓ ਜਾਂਦੇ ਹਾਂ ਮਸਜਿਦ। ਆਜਾ ਆ ਗਏ ਆ ਜੀ। ਚਲੋ ਚਲੋ। ਨਹੀਂ ਨਹੀਂ ਮੁੰਡੇ ਨੂੰ ਹਾਰ ਪਾਓ। ਚਲੋ ਚਲੋ। ਬਾਰਕਾਂ ਮੇਰੇ ਬਹੁਤ ਬਹੁਤ ਆਮੀਨ ਜੀ। ਆ ਵਿਆਹ ਦੀ ਦੁਆ ਲਾਜ਼ਮੀ ਕਰੀ ਯਾਰ, ਅੱਲਾ ਕਰਕੇ। ਉਹ ਪਹਿਲੇ ਜਦੋਂ ਬੈਠਣਾ ਸੀ ਉਦੋਂ ਕਹਿਣਾ ਤੈਨੂੰ ਬਹੁਤ ਮੁਬਾਰਕ ਹੋਵੇ ਅਤੇ ਤੈਨੂੰ ਬਹੁਤ ਜ਼ਿਆਦਾ। ਲਓ ਜੀ ਮਾਸ਼ਾਅੱਲਾ ਮੁੰਡਾ ਆਪਾਂ ਠਾ ਲਿਆ ਇਤਕਾਫ ਤੋਂ, ਅੱਲਾ ਦਾ ਕਬੂਲ ਕਰੇ। ਆਮੀਨ। ਤੇ ਬਹੁਤ ਬਹੁਤ ਭਾਈ ਤੈਨੂੰ ਮੁਬਾਰਕਾਂ। ਅਸੀਂ ਵਿਖਾਉਣ ਆਏ ਸੀ ਕਿ ਇਤਕਾਫ ਤੋਂ ਕਿੱਦਾਂ ਠਾਈਦਾ ਵਾ ਤੇ ਕੀ ਹਿਸਾਬ ਕਿਤਾਬ ਹੁੰਦਾ ਹੈ ਨਾ। ਇਹ ਇਕੱਲੇ ਹੀ ਬੈਠਾ ਸੀਗਾ ਮੁੰਡਾ। ਮਸਜਿਦ ਆਪਣੀ ਆਬਾਦੀ ਥੋੜੀ ਹੈ ਨਾ, ਤਾਂ ਕਰਕੇ ਇਕੱਲਾ ਬੈਠਾ ਸੀ। ਮਸਜਿਦ ਸਾਡੀ ਛੋਟੀ ਆ। ਸੋ ਪਿੰਡ ਮਸਜਿਦ ਦੇ ਵਿੱਚ ਬਹੁਤ ਲੋਕ ਬੈਠੇ ਹੋਣੇ ਮਾਸ਼ਾਅੱਲਾ। ਤੇ ਸਾਡੇ ਵਾਲੇ ਹੀ ਸਾਡਾ ਭਰਾ ਬੈਠਾ ਸੀ। ਤੇ ਬਹੁਤ ਬਹੁਤ ਮੁਬਾਰਕਾਂ ਤੈਨੂੰ ਭਾਈ। ਤੇ ਮੁੰਡਾ ਮਾਸ਼ਾਅੱਲਾ 10 ਦਿਨ ਪਿਓ ਤੋਂ ਜੁਦਾ ਰਿਹਾ ਵਾ ਤੇ ਚੜ ਗਿਆ ਕੁਛੜ ਹੈ ਮਾਸ਼ਾਅੱਲਾ। ਲੋ ਜੀ ਮਾਸ਼ਾਅੱਲਾ ਮਾਨੀਆ ਦਾ ਮੁੰਡਾ ਚੱਕ ਕੇ ਤੁਰਿਆ ਆਉਂਦਾ। ਤੇ ਕੀ ਹੋਇਆ ਵਾ? ਬੰਦਾ ਠਾਉਣਾ ਸੀ ਤਾਂ ਟਾਈਮ ਨਾ ਹੋਣਾ ਸੀ ਨਾ। ਟਾਈਮ ਨਾਲ ਮਗਰਬ ਤੇ ਨਮਾਜ਼ ਤੋਂ ਬਾਅਦ ਨਹੀਂ ਤੇ ਮਗਰਬ ਦੀ ਨਮਾਜ਼ ਹੋ ਗਈ ਹੈ ਨਾ। ਚੰਦ ਨਜ਼ਰ ਆ ਗਿਆ ਮਾਸ਼ਾਅੱਲਾ। ਇੱਥੋਂ ਨਜ਼ਰ ਨਹੀਂ ਆ ਰਿਹਾ ਹੋਣਾ। ਆ ਰਿਹਾ ਵਾ ਚੰਦ ਨਜ਼ਰ ਆ ਰਿਹਾ ਵਾ। ਚੰਦ ਵੇਖਦਾ ਘਰੇ ਬੈਠਾ। ਤੂੰ ਐਕਚੁਅਲੀ ਆਪ ਦਾ ਚੰਦ ਨਾ ਦੇਖਦਾ ਰਿਹਾ ਘਰੇ ਬੈਠਾ। ਬ੍ਰੇਕ ਹੀ ਲਾਈ ਆ ਉਹਨੀ ਦਿਨ ਦੁਆ ਕਰ ਲਈ ਮੈਂ। ਉਹਨੀ ਦਿਨ ਦੁਆ ਕਰ ਲਈ ਸੀ ਅਸੀਂ। ਲੇਟ ਹੀ ਹਾਰ ਹੀ ਨਸੀਬ ਹੋਇਆ। ਇਹਨੇ ਹਾਰ ਹੀ ਪਾਇਆ ਬਸ। ਦੁਆ ਅਸੀਂ ਪਹਿਲੇ ਕਰ ਲਈ ਸੀ ਠਾ ਕੇ ਉਹਨੂੰ। ਆਮੀਨ। ਤੇ ਤੂੰ ਠੀਕ ਆ? ਖੇਡਣ ਆਉਣਾ ਅੱਜ? ਤੁਹਾਡੇ ਘਰੇ ਕੀ ਪੱਕਣਾ ਅੱਜ ਰਾਤ ਨੂੰ? ਮਤਲਬ ਸੁਬਹ ਫੇਮੀਆਂ ਪੱਕਣੀਆਂ। ਤੇ ਤੁਹਾਡੇ ਘਰੇ? ਸਾਡੇ ਘਰ ਖੀਰ ਪੱਕ ਗਈ ਆ ਕਿ ਪੱਕਣੀ ਹਲੇ? ਸਾਰੇ ਪੱਕਣੀ ਆ, ਸਵੇਰ ਨੂੰ ਲੱਭਣੀ ਆ ਸਾਰਿਆਂ ਨੂੰ। ਲੱਭਣੀ ਤਾਂ ਸਵੇਰੇ ਆ, ਪੱਕਣੀ ਤਾਂ ਅੱਜ ਆ। ਪੱਕਣੀ ਅੱਜ। ਤੁਹਾਡੇ ਕੀ ਪੱਕਣਾ? ਸਾਡੇ ਤੇ ਕਸਟਰਡ ਪਕਾਣਾ। ਬਸ ਕੱਲਾ ਕਸਟਰਡ ਨਾਲ ਗੋਸ਼ਤ ਪਾ ਜਾਣਾ। ਆਪਣਾ ਲਹਿਰਾ ਲਹਿਰਾ ਜਾਣੀਆਂ ਲਹਿਰਾਂ ਬਾਹਰੋਂ ਖਾਣੀ ਆ। ਜਿੰਨੇ ਦਿਨ ਹੋਏ ਹੈ। ਨਹੀਂ ਮੈਂ ਹੁਣ ਨਾ ਸਾਡੇ ਸੇਵੀਆਂ ਪੱਕ ਗਈਆਂ, ਫੇਮੀਆਂ ਪੱਕ ਗਈਆਂ, ਕਸਟਰਡ ਪੱਕਣ ਲੱਗਾ ਵਾ। ਆਉਣਾ ਪਿਆ ਮੈਂ। ਨਹੀਂ ਸਵੇਰੇ ਆਪ ਹੀ ਕਿਹਾ ਸਵੇਰੇ ਲੱਭਣੀ ਹਰਸ਼। ਨਹੀਂ ਜਿਹੜੀ ਸ਼ਾਇਦ ਹੁਣ ਪੱਕ ਗਈ ਉਹ ਹੁਣ ਖਾ ਲੈਣੀ। ਜਿਹੜੀ ਸ਼ਾਇਦ ਸਵੇਰੇ ਪੱਕਣੀ ਹੁਣ ਬਾਕੀ ਜਾਣੀ ਹੁਣ ਪੱਕਣੀ ਆ। ਨਹੀਂ ਸਾਡੇ ਥੋੜੀ ਲੇਟ ਪੱਕਣੀ। ਥੋੜੀ ਲੇਟ। ਚਲੋ ਤੂੰ ਹੁਣ ਖਾਦ ਕਰਾਉਣ ਚੱਲਾਂ। ਹਾਂ ਕਟਿੰਗ ਖਾਤ। ਹਜੇ ਹੋਇਆ ਇਹ ਕਟਿੰਗ ਕਰਨ ਗਏ ਸੀ। ਗਿਆ ਸੀ ਤੇ ਉਹ ਭੇਡਾਂ ਵਾਲਾ ਮਸਰੂਫ ਸੀ। ਬਾ ਦੇਖੇ ਬੇਟੇ ਚੌਧਰੀ ਆ ਗਿਆ ਸੀ ਉੱਥੇ ਵੀ ਮੇਰਾ ਨਾ ਥੋੜਾ ਹੋ ਗਿਆ ਕੰਮ ਖਰਾਬ। ਓਏ ਬੰਦੇ ਬਣੋ ਤੁਸੀਂ ਦੋਵੇਂ ਜਣੇ। ਮੈਂ ਬ੍ਰੇਕ ਲਾ ਕੇ। ਚਲੋ ਠੀਕ ਆ ਬਈ ਮਾਨੀ। ਓਕੇ ਅੱਲਾ ਹਾਫਿਜ਼। ਈਦ ਮੁਬਾਰਕ ਸਾਰਿਆਂ ਨੂੰ। ਈਦ ਮੁਬਾਰਕ। ਚਾਂਦ ਰਾਤ ਮੁਬਾਰਕ। ਈਦ ਮੁਬਾਰਕ ਸਵੇਰੇ। ਸਵੇਰੇ ਦੇਵਾਂਗੇ। ਹਾਂ ਸਵੇਰੇ ਈਦ ਦਾ ਲੱਗਾ ਵਲੌਗ ਬਣਨਾ ਵਾ। ਚਾਂਦ ਮੁਬਾਰਕ। ਹਾਂ ਚਾਂਦ ਮੁਬਾਰਕ। ਓਕੇ ਬਾਏ ਬਾਏ। ਲੋ ਜੀ ਮਾਸ਼ਾਅੱਲਾ ਕਹਿੰਦੇ ਚਾਂਦ ਰਾਤ ਤੇ ਚੰਨ ਸਾਡਾ ਪੱਠਿਆਂ 'ਚ। ਕੀ ਹਾਲ ਈ? ਠੀਕ ਠਾਕ। ਵੱਡੀ ਆਨਾ ਪੱਠੇ ਵੱਡੇ ਤਾਂ ਪੈ ਯਾਰ। ਇਹ ਜੀ ਸੁਬਹ ਈਦ ਦੇ ਆ। ਈਦ ਹੈ ਜੀ। ਚੰਨ ਦਿਸਿਆ ਤਾਂ ਹੀ ਵੱਡੇ। ਹਾਂ ਬਹਿ ਗਏ। ਆਪਾਂ ਐਵੇਂ ਨਹੀਂ ਵੜਦੇ। ਨਹੀਂ ਜੀ ਇਹ ਸਾਡਾ ਚੰਨ ਨਜ਼ਰ ਆ ਗਿਆ ਸਾਹਮਣੇ ਮਾਸ਼ਾਅੱਲਾ ਤੁਸੀਂ ਦੇਖ ਸਕਦੇ ਹੋ। ਤੇ ਪਿਓ ਪੁੱਤਰ ਲੱਗੇ ਹੋਇਆ ਪੱਠੇ ਵੱਢਣ। ਤੇ ਇਹ ਚੰਨ ਦੀ ਖੁਸ਼ੀ ਦੇ ਵਿੱਚ ਹੈ। ਸਵੇਰੇ ਕੰਮ ਨਹੀਂ ਕਰਨਾ ਸਾਰਿਆਂ ਨੇ ਤੇ ਇਸ ਕਰਕੇ ਹੁਣੇ ਕੰਮ ਕਰੀ ਜਾਂਦੇ ਆ। ਸਵੇਰੇ ਸਾਰੀ ਤਾਂ ਮੈਂ ਵਲੌਗ ਹੀ ਬਣਾਣੇ। ਅੱਛਾ ਹਾਂ ਪੱਠੇ ਮੋੜ ਲੈਣੇ ਹੁਣ। ਸਵੇਰੇ ਤੜਕੇ ਸੁਣ ਲਾ। ਸੁਬਹ ਤੜਕੇ ਮੇਰਾ ਭਰਾ ਈਦ ਪੜ ਕੇ ਘਰੇ ਆ ਜਾਣਾ। ਸੇਵੀਆਂ ਕਸਟਰ ਗੋਸ਼ਤ ਹੈ ਪੱਕਾ ਹੋਣਾ ਵਾ ਤੇ ਰੋਟੀ ਆ ਕੇ ਘਰੋਂ ਖਾਣੀ ਆ। ਠੀਕ ਆ। ਪਕਾਉਣਾ ਕੀ ਹੈ? ਕਿਹੜਾ ਗੋਸ਼ਤ ਹੈ? ਦੋਵੇਂ ਹੀ। ਹਲਾ ਹਾਂ ਕੰਮ ਨੂੰ ਛੇਕ ਕੇ ਰੱਖ ਕੇ। ਹਾਂ ਛੇਕ ਕੇ ਮੈਂ ਹੁਣ ਰੋਟੀ ਤਾਂ ਹੀ ਨਹੀਂ ਖਾਦੀ। ਸਵੇਰੇ ਖਾਣੀ ਆ। ਸਵੇਰੇ ਡੇਰੇ ਵਾਲੇ ਦੇ ਰੋਟੀ ਖਾਣੀ। ਇਨਸ਼ਾਅੱਲਾ ਆ ਜੀ
ਲੋ ਜੀ ਅਸਲ ਦੇ ਵਿੱਚ ਚਾਂਦ ਰਾਤ ਆ ਤੇ ਇਸ ਕਰਕੇ ਵਲੌਗ ਜਿਹੜਾ ਰਾਤ ਨੂੰ ਹੀ ਬਣਨਾ ਵਾ ਕਿਉਂਕਿ ਚੰਦ ਹੁਣੇ ਨਜ਼ਰ ਆਇਆ ਵਾ ਤਾਂ ਕਰਕੇ ਹੈ ਮਜ਼ਾ ਰਾਤ ਨੂੰ ਆ ਕਿਉਂਕਿ ਚੰਦ ਹੁਣੇ ਨਜ਼ਰ ਆਇਆ ਤਾਂ ਕਰਕੇ ਅਫੜਾ ਤਫੜੀ ਪੈ ਗਈ ਆ ਹਰ ਪਾਸੇ ਕਿ ਚੰਦ ਨਜ਼ਰ ਆ ਗਿਆ ਤੇ ਕੰਮ ਕਰ ਲਓ। ਸੋ ਹੁਣ ਈਦ ਦੇ ਕਰਕੇ ਹੀ ਸਵੇਰ ਵਾ ਇਸ ਕਰਕੇ ਕੰਮ ਸ਼ਾਮ ਹੁਣੇ ਸਾਰੇ ਨਿਬੇੜੀ ਜਾਂਦੇ ਆ ਤੇ ਆਪਾਂ ਆਏ ਅਲੀ ਕੋਲੇ। ਅਲੀ ਨੂੰ ਦੇਣੇ ਸੀ ਪੈਸੇ ਅਸਲ ਦੇ ਵਿੱਚ। ਸੈਮ ਸਾਹਿਬ ਪੈਸੇ ਦੇ ਦਿਓ ਮੁੰਡੇ ਨੂੰ। ਆ ਪੈਸੇ ਵਾਲੀ 1500 ਰੁਪਈਆ ਵਾ ਤੇ ਕੁੱਕੜ ਤੇ ਕੋ ਸਵੇਰੇ ਤੜਕੇ ਜਾਂ ਰਾਤ ਨੂੰ ਈਦ ਹੀ ਸਮਝ ਨਾ ਕੁੱਕੜ ਨਾ ਗੱਲ ਸੁਣ ਲਾ। ਹੈਲੋ ਕੁੱਕੜ ਰਾਤ ਨੂੰ ਫੜ ਲਾਂਗੇ ਜਾਂ ਲੈ ਜਾਾਂਗੇ ਸਵੇਰੇ ਤੜਕੇ। ਠੀਕ ਆ ਹੁਣ ਕੰਮ ਕਿ ਰਹੇਗਾ ਕੁੱਕੜ ਮੈਂ ਆਪੇ ਕਰਕੇ ਖਾ ਲਈ ਠੀਕ ਹੈ ਤੇ ਅੱਛਾ ਗੱਲ ਸੁਣ ਸਵੇਰੇ ਤੜਕੇ ਟਾਈਮ ਨਾਲ ਆ ਜੀ। ਓਕੇ ਈਦ ਪੁੱਲ ਤੇ ਪੜਨੀ ਆ ਕਿੱਥੇ ਪੜਨੀ ਆ ਜਿੱਥੇ ਪੜੇਗੀ ਨਸੀਬ ਵਿੱਚ ਉਹੀ ਥਾਂ ਹੀ ਪੜ ਟਾਈਮ ਨਾਲ 8 ਪਵੀਂ ਜ਼ਾਲਮਾ ਈਦ ਪੜਨੀ ਆ। ਠੀਕ ਹੈ ਫਿਰ ਮੈਂ ਲੈ ਕੇ ਜਾਊਂਗਾ ਘਰੋਂ। ਠੀਕ ਆ ਯਾਰ ਰਵੀ ਕੱਪੜੇ ਨਵੇਂ ਪਾ ਹੈ 7:30 8 ਵਜੇ ਹੋਊਗੀ। ਨਹੀਂ ਟਾਈਮ ਨਾਲ ਹੋਣੀ। ਹਾਂ ਨਵੇਂ ਕੱਪੜੇ ਪਾ ਕੇ 4 ਰਵੀ ਸਵੇਰੇ ਇਕੱਠੇ ਈਦ ਪੜਾਂਗੇ। ਠੀਕ ਆ ਹੁਣ ਕੀ ਸ਼ਡਿਊਲ ਹੈ ਤੇਰਾ? ਮੈਂ ਹੁਣ ਪੁੱਲ ਤੇ ਚੱਲਾਂ ਇੱਕ ਵਾਰੀ। ਮੈਂ ਪਤਾ ਨਹੀਂ ਹੁਕਮ ਕਰ ਯਾਰ ਈਦ ਮੈਂ ਗੱਪਸ਼ਪ ਲਾਈਏ ਯਾਰ। ਗੱਪਸ਼ਪ ਨਹੀਂ ਮੈਂ ਜ਼ਰਾ ਚੱਲਾਂ ਵਾ ਕੰਮ ਸ਼ਾਮ। ਤੈਨੂੰ ਪਤਾ ਹੁਣ ਈਦ ਦਾ ਦਿਹਾੜਾ ਵਾ ਸਵੇਰੇ ਤੇ ਕੰਮ ਬਹੁਤ ਆ ਤਾਂ ਕਰਕੇ ਮੈਂ ਹੁਣ ਜ਼ਰਾ ਚੱਲਾਂ ਵਾ। ਘਰੇ ਬੇਬੇ ਨੇ ਕਸਟਰਡ ਪਕਾਉਣਾ ਵਾ ਰਾਤ ਨੂੰ। ਠੀਕ ਆ ਉਹ ਸਭ ਨੂੰ ਵਿਖਾਉਣਾ ਵੀ ਆ ਚਾਂਦ ਰਾਤ ਕਿੱਦਾਂ ਮਨਾਈ ਜਾਂਦੀ ਉਹ ਦਿਖਾਉਣੀ ਆ। ਸੋ ਕੰਮ ਸ਼ਾਮ ਵਾਵਾ ਸਾਰੇ ਨੇ। ਹੁਣ ਤਕਾਫ ਤੋਂ ਉਠਾ ਕੇ ਆਇਆ ਵਾ ਤੈਯਬ ਨੂੰ ਆਪਣੇ ਨੂੰ। ਠੀਕ ਆ ਸੋ ਤਾਂ ਕਰਕੇ ਹੁਣ ਮੈਂ ਇੱਕ ਵਾਰੀ ਪੁਲ ਤੇ ਗੇੜਾ ਮਾਰਨ ਚੱਲਾਂ। ਪੁਲ ਤੋਂ ਬਾਅਦ ਆਪਾਂ ਜਾਣਾ ਵਾ ਘਰੇ। ਸੋ ਇਸ ਕਰਕੇ ਤੈਨੂੰ ਟੱਕਰ ਆਉਣ ਮੈਂ ਸਵੇਰੇ। ਠੀਕ ਆ ਨਹੀਂ ਤੇ ਹੁਣ ਕੋ ਲੰਗਰ ਸ਼ੰਗਰ ਕੋਈ ਨਹੀਂ? ਲੰਗਰ ਸ਼ੰਗਰ ਆ ਜਾ ਰੋਟੀ ਪੱਕੀ ਹੋਈ ਘਰੇ। ਕੀ ਪਕਾਇਆ? ਦਹੀਂ ਪੱਲੇ ਆ ਪਕੌੜੇ। ਰੋਜ਼ਾ ਆਖਰੀ ਸੀ ਨਾ ਰੋਜ਼ੇ ਦੇ ਕਰਕੇ ਬਾਕੀ ਸੇਵੀਆਂ ਪੱਕੀਆਂ ਵਾ ਅੱਛਾ ਤੇ ਕਸਟਰਡ ਪੱਕਣਾ ਵਾ। ਨਹੀਂ ਕੁੱਦਾਂ ਹੀ ਬੱਲੇ ਛੱਲੇ ਪੈ ਪੈ ਹਾਂ ਆਉਣਾ ਵਾਪਸੀ ਆ ਮੈਂ ਬਾਹਰ ਨੇੜੇ ਲਾਈ ਕੋਲਾ ਸੀਮਾ ਆਵਣ ਵਾਲਾ। ਇਹ ਰੇੜੀ ਤੇ ਹੁਣ ਹੁਣੇ ਲੱਦ ਲੈਣੇ ਸਾਰੇ। ਉਹਨੇ ਲਾਦ ਦੇਣੇ ਬਾਲ ਨੂੰ ਯਾਰ ਰੋਈ ਜਾਂਦਾ ਯਾਰ। ਕੀ ਕਹਿੰਦਾ? ਈਦ ਮੇਰੀ ਰਹਿ ਜਾ। ਨਹੀਂ ਈਦ ਨਹੀਂ ਰਹਿਣ ਦਿੰਦੇ ਕਿਉਂਕਿ ਅਲੀ ਦੇ ਹੁੰਦੇ। ਮੈਂ ਆਖਿਆ ਪੱਠੇ ਛੱਟੇ ਵੜ ਬੁਲਡਾ ਦੀ ਤਰਲਾ ਕੀਤਾ। ਹਾਂ ਮੈਂ ਕਿਹਾ ਯਾਰ ਆ ਮੇਰਾ ਪੱਠੇ ਵੜਾ ਯਾਰ ਚਾਰ ਥੱਦੀਆਂ। ਚਲੋ ਲੈ ਦੇਖੋ ਵੀ ਗਰੀਬ ਨੇਰੇ ਲੱਗਾ ਪਿਆ। ਲੱਗਾ ਹੋਇਆ ਦਾਤੀ ਨਾ ਮਰਾਲੀ ਚਾਚਾ ਹੱਥੇ ਹੈ ਖਬਰ ਆ ਨੂੰ ਹੌਲੀ ਜੀ ਲੈ ਜੀ ਖਿੱਚ ਕੇ ਹੈ। ਅੱਛਾ ਨਹੀਂ ਆਪੇ ਲੈ ਜਾ ਇਹਨਾਂ ਨੂੰ ਮਾਫੀ ਆ ਕਿ ਆਪਾਂ ਮਾਫੀ ਦਿੰਦਾ ਤੇ ਨਹੀਂ ਕਿਸੇ ਨੂੰ। ਮਾਸ਼ਾਅੱਲਾ ਕਹਿੰਦੇ ਮਨੂਸ ਇੱਥੇ ਵੀ ਬੈਠੇ ਆ। ਅਸੀਂ ਪੁੱਲ ਨੂੰ ਆਏ ਆ ਤੇ ਅੱਗੇ ਬੈਠਾ ਹੈ। ਤੂੰ ਜਿੱਥੇ ਵੀ ਜਾਏਗਾ ਅੱਗੇ ਹੀ ਪਾਏਗਾ। ਮਤਲਬ ਸਾਡੇ ਮੁਕੱਦਰਾਂ ਦੇ ਵਿੱਚ ਖੁਸ਼ੀ ਹੈ ਨਹੀਂ ਨਾ ਖੁਸ਼ੀ ਵਾਲਾ ਹੈ। ਚਾਹਾਂ ਫੜੀਆਂ ਅੱਜ ਤਾਂ ਐ ਤਵਾਈ ਉਤਰੀ ਪਈ ਆ। ਖੁਸ਼ੀ ਵਾਲਾ ਪੰਨਾ ਹੀ ਪਾੜ ਤੁਹਾਡੀ ਜ਼ਿੰਦਗੀ ਚ ਲਵਾ। ਤੁਸੀਂ ਆ ਕੇ ਹਾਂ ਤੁਸੀਂ ਫਿਰਦੇ ਕਿੱਧਰ ਆ ਮੈਨੂੰ ਤੁਸੀਂ ਇਹ ਦੱਸੋ। ਅਸੀਂ ਪੁਲ ਵਿਜ਼ਿਟ ਕਰਨ ਆਏ ਸੀ ਸਾਰਿਆਂ ਨੂੰ ਦਿਖਾਉਣ ਆਏ ਆ ਵੀ ਪੁਲ ਦੀ ਕੀ ਮਾਸ਼ਰਾ ਇਸ ਟਾਈਮ ਰੌਣਕ ਆ ਚਹਿਲ ਉਹ ਪਹਿਲ। ਇੱਕੋ ਹੀ ਰੌਣਕ ਆ ਤੇਰੇ ਸਾਹਮਣੇ ਬੈਠਾ। ਅੱਛਾ ਵਾਹ ਵੀ ਵਾਹ। ਜਗੂ ਕਿੱਥੇ ਆ? ਤੂੰ ਗਿਆ ਜੀ ਹਮਾਮ ਤੇ ਕਟਿੰਗ ਖਤ ਕਰਾਉਣ ਗਿਆ। ਪੈਂਟਿੰਗ ਤੂੰ ਕਰਾ ਜਾਂਦੀ ਆ ਤੇ ਤੂੰ ਤਾਂ ਵੈਸੇ ਸੋਹਣਾ ਲੱਗੀ ਜਾਣਾ ਕਿਉਂ ਕਿ ਲੋੜ। ਬਾਤ ਨੂੰ ਦੱਸਿਆ ਫਿਰ ਰੌਣਕਾਂ ਵੇਖਦੇ ਹੀ ਹੁੰਦੀ। ਮੈਂ ਰਹਿਣ ਦੇ ਹੁਣ ਨਾ ਕਰਾਵੇ। ਠੀਕ ਆ ਸ਼ਾਇਦ ਤਾਂ ਆਪਾਂ ਹੁਣ ਕਰਾ ਲਾਂਗੇ। ਗਰਾਊਂਡ 'ਚ ਟੱਕਰ ਆ ਗਏ। ਲੋ ਜੀ ਰੌਣਕਾਂ ਚੈੱਕ ਕਰੋ ਜੀ ਪੁਲ ਦੀਆਂ ਮਾਸ਼ਾਅੱਲਾ। ਬੈਕਰੀ ਆ ਫੇਵੀਆਂ ਪਈਆਂ ਵਾ ਤੇ ਬੋਤਲਾਂ ਤੇ ਬੂੰਦੀ ਸ਼ੁੰਦੀ ਇਹ ਉਹ ਹਰ ਚੀਜ਼। ਬੋਤਲਾਂ ਲੈਣਾ ਹੈ ਆਪਾਂ ਇੱਥੋਂ। ਆ ਜਿਹੜੀ ਪੈਟ ਚੱਕ ਲੈਣਾ ਵਾ ਤੇ ਸਾਹਮਣੇ ਦੇਖੋ ਮਾਸ਼ਾਅੱਲਾ ਰੌਣਕ। ਆ ਗੋਸ਼ਤ ਵਾਲੇ ਫੱਟੇ ਲੱਗੇ ਅੱਜ ਤੇ ਦੇਖੋ ਜ਼ਰਾ ਸਾਹਮਣੇ ਅੱਜ ਤਾਂ ਪੁਲ ਤੇ ਲਹਿਰਾਂ ਬਹਿਰਾਂ ਹੋਈਆਂ ਪਈਆਂ ਵਾ। ਸਾਰੀਆਂ ਦੁਕਾਨਾਂ ਖੁੱਲੀਆਂ। ਗੋਸ਼ਤ ਵਾਲੇ ਫੱਟੇ ਅੱਜ ਬਹੁਤੇ ਚੱਲਣੇ ਆ ਮਾਸ਼ਾਅੱਲਾ। ਚੈੱਕ ਕਰੋ ਜਰਾ। ਲੋ ਜੀ ਪੈਟ ਲੈ ਲਿਆ ਆਪਾਂ। ਛਾਂ ਬੋਤਲਾਂ ਵਾਲਾ ਰੱਖ ਵੀ ਚੋਰੀ ਟਾਈਮੋ ਟਾਈਮ। ਹੁਣ ਤਾਂ ਫੜਾ ਤਫੜੀ ਹਰ ਬੰਦੇ ਨੂੰ ਪੈ ਗਈ ਇਦਾਂ ਕਿ ਨਹੀਂ। ਪੂਰਾ ਪੁਲ ਜਿਹੜਾ ਨਾ। ਚਲੋ ਜੀ ਹਜੇ ਤਾਂ ਸਵੇਰ ਤੇ ਸ਼ਾਮ ਵੇਖਣ ਵਾਲਾ ਸੀ। ਹੁਣ ਤੇ ਅੱਧਾ ਦੁਕਾਨਾਂ ਬੰਦ। ਆਪਾਂ ਆਏ ਹੁਣ ਨਾ। ਹਾਂ ਟਾਈਮ ਤੂੰ ਤਾਂ ਫਿਰਦਾ ਰਿਹਾ ਮੈਂ ਨਹੀਂ ਆਇਆ। ਮੈਂ ਕਿੰਨੀ ਵਾਰੀ ਆਇਆ ਤਾਂ ਨੰਗਾ ਨੂੰ ਥਾਂ ਨਹੀਂ ਸੀ। ਚੱਲ ਚਲੋ ਜੀ ਚਲੀਏ। ਲੋ ਜੀ ਘਰੇ ਪਹੁੰਚ ਆਏ ਆ ਤੇ ਮਾਸ਼ਾਅੱਲਾ ਕਿਚਨ ਦੇ ਵਿੱਚ ਲਾ ਲੀਆਂ ਵਾ ਰੌਣਕਾਂ ਹੈ। ਸੈਮ ਨੇ ਤੇ ਬੇਬੇ ਨੇ ਲਾਈਆਂ। ਮੈਂ ਤੇ ਸੈਮ ਤੇ ਇਕੱਠੇ ਸੀ ਤੇ ਬੇਬੇ ਆ ਤਾਂ ਸੜ ਗਿਆ। ਅੱਗ ਵੀ ਸੇਕ ਸਕਦੇ। ਅੱਗ ਵੀ ਸੇਕ ਸਕਦੇ। ਸੜਦਾ ਇਹ ਮਿੱਟੀ ਦਾ ਇਹ ਨਹੀਂ ਕਿਹੜਾ ਸੜਨਾ। ਤੇ ਲੋ ਜੀ ਸਭ ਤੋਂ ਪਹਿਲੇ ਤੇ ਤੁਹਾਨੂੰ ਚਾਂਦ ਰਾਤ ਬਹੁਤ ਬਹੁਤ ਮੁਬਾਰਕ। ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਚਾਂਦ ਰਾਤ ਮੁਬਾਰਕ। ਤੇ ਦੇਖਣ ਵਾਲਿਆਂ ਨੂੰ ਈਦ ਦਾ ਤਿਉਹਾਰ ਆ ਤੇ ਪਹਿਲੀ ਜਿਹੜੀ ਰਾਤ ਹੁੰਦੀ ਆ ਈਦ ਦੀ ਤੇ ਮਤਲਬ ਜਿਹੜੀ ਚਾਂਦ ਰਾਤ ਜਿਹੜੀ ਹੁੰਦੀ ਆ ਤੇ ਲੋਕ ਗੋਸ਼ਤ ਲੈ ਕੇ ਆਉਂਦੇ ਆ। ਕੱਟੇ ਹੁੰਦੇ ਆ ਮੁਰਗੇ ਹੁੰਦੇ ਆ ਵੀ ਜਿਹੜਾ ਖਾਣਾ ਹੋਵੇ ਉਹ ਲਿਆਉਂਦੇ ਆ ਕਰਵਾ ਕੇ ਉਥੋਂ ਪੁੱਲ ਤੇ। ਇੰਨਾ ਰਸ਼ ਉੱਥੇ ਹੁੰਦਾ ਵਾ ਕਿ ਵਾਰੀ ਨਹੀਂ ਆਉਂਦੀ। ਹਲੇ ਤੱਕ ਸਾਡੀ ਵੀ ਨਹੀਂ ਆਈ ਹੈਗੀ। ਹਲੇ ਗੋਸ਼ਤ ਪਤਾ ਨਹੀਂ ਕਦੋਂ ਮਿਲਣਾ ਤੇ ਉੱਥੇ ਖੜੇ ਰਹੀਦਾ ਵਾ ਤੇ ਫਿਰ ਜਾ ਕੇ ਵਾਰੀ ਆਉਂਦੀ ਆ ਤਾਂ ਕਿ ਜਿਹੜੇ ਆਸ-ਪਾਸ ਦੇ ਪਿੰਡਾਂ ਦੇ ਲੋਕ ਜਿਹੜੇ ਸਾਰੇ ਇੱਥੋਂ ਨਾ ਫਿਰ ਉਹਨਾਂ ਨੇ ਗੋਸ਼ਤ ਲੈਣਾ ਹੁੰਦਾ ਅੱਡੇ ਤੋਂ
ਤੇ ਸਾਡੇ ਵੀ ਪੈਸੇ ਦਿੱਤੇ ਹੋਏ ਗੋਸ਼ਤ ਨਹੀਂ ਹਲੇ ਸਾਨੂੰ ਮਿਲਿਆ ਹੈਗਾ ਤੇ ਉਹ ਲਿਆਣ ਕੇ ਹੁਣ ਫ੍ਰਿਜ 'ਚ ਰੱਖ ਲਾਂਗੇ, ਫਿਰ ਸਵੇਰ ਟਾਈਮ ਦੇ ਨਾਲ ਹਾਂਡੀ ਪਕਾ ਲਾਂਗੇ ਤਾਂ ਕਿ ਜਦੋਂ ਸਾਰੇ ਈਦ ਪੜ ਕੇ ਆਉਣ ਤੇ ਆਪਾਂ ਖਾਣਾ ਖਾ ਲਈਏ। ਹਾਂ ਰੋਟੀ ਖਾਣ, ਕਿਉਂਕਿ ਰੋਜ਼ੇ ਹੁੰਦੇ ਆ, ਰੋਜ਼ੇ ਹੁੰਦੇ ਅਫਤਾਰੀ ਦੇ ਗਿੱਜੇ ਹੁੰਦੇ ਆ ਸੈਰੀ ਦੇ, ਤੇ ਫਿਰ ਉਹਨਾਂ ਨੂੰ ਭੁੱਖ ਜਲਦੀ ਲੱਗ ਜਾਂਦੀ ਆ ਤੇ ਜਦੋਂ ਨਮਾਜ਼ ਪੜ ਕੇ ਆਉਣ ਹਾਂਡੀਆਂ ਤਿਆਰ ਹੋਣ ਤੇ ਫਿਰ ਉਹ ਉਦੋਂ ਰੋਟੀ ਜਿਹੜੀ ਤਿਆਰ ਹੋਵੇ ਤੇ ਉਹ ਖਾਧੀ ਜਾਵੇ। ਹਾਂ ਤੇ ਹੁਣ ਅਸੀਂ ਜਿਹੜੀਆਂ ਗੱਲਾਂ ਵਾ ਉਹ ਤੁਹਾਡੇ ਨਾਲ ਕਰਦੇ ਆ ਸ਼ੇਅਰ। ਤੇ ਜਿਹੜੀ ਸਾਡੀ ਚਾਂਦ ਰਾਤ ਹੁੰਦੀ ਆ ਉਸ ਰਾਤ ਹੀ ਅਸੀਂ ਸੇਵੀਆਂ ਜਿਹੜੀਆਂ ਵਾ ਇਹ ਮਿੱਠੀ ਈਦ ਹੁੰਦੀ ਆ, ਮਿੱਠੀ ਈਦ ਹੁੰਦੀ ਆ। ਹਾਂ ਛੋਟੀ ਈਦ, ਛੋਟੀ ਈਦ ਇਹਨੂੰ ਮਿੱਠੀ ਈਦ ਕਹਿੰਦੇ ਆ। ਤੇ ਇਹ ਸਾਰੀ ਰਾਤ ਹੀ ਜਿਹੜੀ ਆ ਇਹ ਮਨਾਈ ਜਾਂਦੀ ਆ ਬਹੁਤ ਖੁਸ਼ੀ ਨਾਲ। ਤੇ ਇਹਦੇ ਨਾਲ ਅਸੀਂ ਹੈ ਨਾ ਕਸਟਰਡ ਬਣਾ ਲਓ, ਸੇਵੀਆਂ ਬਣਾ ਲਓ, ਸ਼ੀਰ ਖੁਰਮਾ ਬਣਾ ਲਓ, ਇਹ ਚੀਜ਼ਾਂ ਬਣ ਕੇ ਜਿਹੜੀਆਂ ਫ੍ਰਿਜ ਰੱਖ ਦੇਈਆਂ ਤੇ ਸਵੇਰ ਫਿਰ ਉੱਠ ਕੇ ਜਿਹੜੇ ਆ ਬੱਚੇ ਜਦੋਂ ਤਿਆਰ ਹੁੰਦੇ ਆ ਫਿਰ ਉਹਨਾਂ ਦੇਈਦੀਆਂ ਵਾ ਉਹ ਖਾਂਦੇ ਆ। ਮਤਲਬ ਜਦੋਂ ਆਪਾਂ ਈਦ ਪੜਨ ਜਾਣਾ ਵਾ, ਈਦ ਪੜਨ ਜਾਣ ਤੋਂ ਪਹਿਲਾਂ ਖਾ ਕੇ ਸਾਰਾ ਜਾਣਾ ਵਾ ਮਿੱਠੀ ਦਾ, ਸੋ ਮੂੰਹ ਮਿੱਠਾ ਕਰਕੇ ਫਿਰ ਈਦ ਦੀ ਨਮਾਜ਼ ਪੜਨ ਜਾਣਾ ਵਾ। ਸੋ ਈਦ ਦੀ ਨਮਾਜ਼ ਪੜਨ ਜਦੋਂ ਪੜ ਕੇ ਆਈਦਾ ਵਾ ਫਿਰ ਯਾਰ ਦੋਸਤ ਨਾਲ ਆਉਂਦੇ ਆ, ਉਹਨਾਂ ਨੂੰ ਮਿੱਠੀ ਚੀਜ਼ ਬੋਤਲਾਂ ਲਾਈਕ ਕੋਕ ਸਪਰਾਈਟ ਵਗੈਰਾ, ਦੈਨ ਉਸ ਤੋਂ ਬਾਅਦ ਫਿਰ ਰੋਟੀ, ਕਿਉਂਕਿ ਸਾਰਿਆਂ ਨੂੰ ਪੱਕਾ ਹੁੰਦਾ ਵਾ ਸਾਰਿਆਂ ਨੂੰ ਉੱਥੋਂ ਮਸੀਤੋਂ ਲੈ ਆਈਦਾ ਯਾਰ ਆਜੋ ਵੀ ਘਰੇ ਜਾਂਦੇ ਆ ਤੇ ਆ ਕੇ ਰੋਟੀ ਖਾਈਏ। ਸੋ ਇਹ ਕਿਉਂਕਿ ਜਿਹੜੀ ਈਦ ਆ, ਈਦ ਹੁੰਦੀ ਮਿਲਣ ਦਾ ਤਿਉਹਾਰ ਆ। ਸੋ ਗੁੱਸੇ ਗਿਲੇ ਨਾਰਾਜ਼ਗੀਆਂ ਜਿਸ ਪਰਸਨ ਨਾਲ ਵੀ ਹੁੰਦੀਆਂ ਵਾ ਈਦ ਤੇ ਉਹ ਸਾਰੇ ਗੁੱਸੇ ਗਿਲੇ ਦੂਰ ਕਰਕੇ ਈਦ ਮਿਲ ਕੇ ਆ ਕੇ ਇਕੱਠੇ ਬਹਿ ਕੇ ਮਿਲ ਜੁਲ ਕੇ ਖਾਣਾ ਖਾਈਦਾ ਵਾ। ਸੋ ਈਦ ਦਾ ਮਤਲਬ ਇਹ ਆ ਸਾਡੇ ਇਹ ਕਹੀਦਾ ਵਾ ਕਿ ਜਿਹੜੇ ਗੁੱਸੇ ਗਿੱਲੇ ਹੁੰਦੇ ਆ ਤੇ ਉਹ ਈਦ ਤੇ ਬੜੇ ਦਿਨਾਂ ਦਾ ਦਿਨ ਵਾ ਤੇ ਇਸ ਦਿਨ ਤੇ ਗੁੱਸੇ ਨਹੀਂ ਰਹੀਦਾ ਹੁੰਦਾ, ਹਰ ਬੰਦੇ ਨੂੰ ਮਿਲੀਦਾ ਵਾ। ਜਿੰਨਾ ਕੋਈ ਗੁੱਸਾ ਹੋਵੇ ਨਾਰਾਜ਼ਗੀ ਹੋਵੇ ਉਹ ਵੀ ਖਤਮ ਕਰਕੇ ਉਹਦੇ ਘਰੇ ਜਾਈਦਾ ਵਾ। ਫਿਰ ਉਹਨਾਂ ਦੇ ਬੱਚਿਆਂ ਨੂੰ ਪੈਸੇ ਦੇ ਕੇ ਆਈਦੇ ਆ, ਮਿਠਾਈਆਂ ਲੈ ਕੇ ਜਾਈਦੀਆਂ ਵਾ। ਮਿੱਠੀ ਈਦ ਹੁੰਦੀ ਆ, ਮਠਿਆਈਆਂ ਲੈ ਕੇ ਜਾਈਦੀਆਂ, ਕੇਕ ਲੈ ਕੇ ਜਾਈਦੇ ਆ ਤੇ ਨਵੇਂ ਕੱਪੜੇ ਪਾਈਦੇ ਆ। ਤੇ ਤੁਸੀਂ ਨਾਲ ਨਾਲ ਸਾਡੇ ਬਲੌਗ ਦੇ ਨਾਲ ਜੁੜੇ ਰਹੋ ਤੇ ਦੇਖਿਓ ਕਿ ਈਦ ਕਿੱਦਾਂ ਮਨਾਈਦੀ ਆਪਾਂ। ਸੋ ਈਦ ਆ ਤੁਹਾਡੇ ਨਾਲ ਹੀ, ਮੇਰੀ ਤਾਂ ਖਾਸ ਤੌਰ ਤੇ ਤੁਹਾਡੇ ਸਭ ਨੇ ਈਦ ਆ। ਸੋ ਇਸ ਕਰਕੇ ਇਨਸ਼ਾਅੱਲਾ ਆਪਾਂ ਇਕੱਠੇ ਈਦ ਮਨਾਵਾਂਗੇ। ਸੋ ਅੱਜ ਚਾਂਦ ਰਾਤ ਆ ਤੇ ਚਾਂਦ ਰਾਤ ਵੀ ਇਕੱਠੇ ਜਿਹੜੀ ਰੌਣਕ ਮੇਲਾ ਜੋ ਵੀ ਹੋਏਗਾ। ਸੋ ਸਭ ਤੋਂ ਪਹਿਲੀ ਚੀਜ਼ ਇਹ ਆ ਕਿ ਆਪਣੇ ਪੱਕਣ ਲੱਗਾ ਜੀ ਇਸ ਟਾਈਮ ਕਸਟਰਡ। ਸੇਵੀਆਂ ਬਣਾ ਲਈਆਂ ਸੀ ਤੁਸੀਂ? ਸੇਵੀਆਂ ਬਣਾ ਲਈਆਂ ਤੇ ਮਾਸ਼ਾਅੱਲਾ ਕਸਟਰਡ ਬਣਨ ਲੱਗਾ ਘਰ ਦਾ, ਮਾਸ਼ਾਅੱਲਾ ਆਪਣਾ ਦੁੱਧ ਆ ਤੇ ਕਸਟਰਡ ਬਣਾਉਣਾ। ਸੇਵੀਆਂ ਜਿਹੜੀਆਂ ਬੜੀਆਂ ਹੋਈਆਂ ਵਾ ਉਹ ਵੀ ਤੁਹਾਨੂੰ ਦਿਖਾਉਣੇ ਆ। ਉਹ ਫ੍ਰਿਜ ਦੇ ਵਿੱਚ ਰੱਖੀਆਂ। ਬੇਬੇ ਪਾਓ ਛੇਤੀ ਕਰੋ ਨਾ। ਅਸੀਂ ਆਪਦਾ ਨਾ ਦੁੱਧ ਨੂੰ ਇੱਕ ਵਾਰੀ ਪੁਣ ਲਈਏ। ਬੇਬੇ ਨੇ ਲਾਇਆ ਹੋਇਆ ਵਾ ਛਾਣਨੀ ਲਾਈ ਆ। ਕੋਈ ਵਾਲ ਵੂਲ ਕੋਈ ਮੈਂ ਦਾ ਹੁੰਦਾ ਹੀ ਆ ਤੇ ਫਿਰ ਇਹ ਅੰਦਰ ਨਾ ਚਲੇ ਜਾਵੇ। ਇਹਦੇ ਨਾਲ ਛਾਣਨੀ ਵਾ ਪਤਲੀ ਲਾ ਕੇ ਦੁੱਧ ਪੁਣ ਲਿਆ ਵਾ ਜੀ, ਪੁਣ ਲਿਆ ਵਾ। ਤੇ ਲਓ ਜੀ ਹੁਣ ਚੜਨ ਲੱਗਾ ਵਾ ਉੱਤੇ। ਇਹ ਕਸਟਰਡ ਦੇ ਪਾ ਦੇਣਾ ਬੇਬੇ ਵਿੱਚ? ਨਹੀਂ, ਠੰਡਾ ਘੋਲ ਕੇ। ਅੱਛਾ ਘੋਲ ਕੇ। ਹਾਂ ਪਹਿਲਾਂ ਥੋੜਾ ਜਿਹਾ ਰੱਖ ਲੈਣਾ ਨਾ ਦੁੱਧ, ਕੱਚਾ ਰੱਖ ਲੈਣਾ। ਇਹਦੇ ਵਿੱਚ ਆਪਾਂ ਦੁੱਧ ਘੋਲ ਲੈਣਾ ਤੇ ਆਹ ਆਪਾਂ ਰੱਖ ਦਿੱਤਾ ਉੱਤੇ। ਹਾਂਜੀ ਤੇ ਆਪਾਂ ਬਾਲ ਦਿੰਨੇ ਅੱਗ। ਮਾਸ਼ਾਅੱਲਾ ਇਹ ਤੇ 50-20 ਮਿੰਟਾਂ ਦੇ ਵਿੱਚ ਹੈ ਨਾ 20 ਮਿੰਟਾਂ ਦੇ ਵਿੱਚ ਤਿਆਰ ਹੋ ਜਾਂਦਾ ਬਹੁਤ ਜਲਦੀ। ਤੇ ਜਿਹੜੀ ਖੀਰ ਉਹ ਲੇਟ ਪੂਰਾ ਪੱਕਦੀ ਦੇਣਾ ਆ। ਜਾਂਦਾ। ਹਾਂ ਖੀਰ ਨੂੰ ਦੇਣ ਲੱਗ ਪਹਿਲਾਂ ਜਾਂਦਾ। ਬਣਾਉਣੀ ਪੈਂਦੀ। ਸੇਮੀਆਂ ਤੇ ਕਸਟਰਡ ਜਲਦੀ ਬਣ ਜਾਂਦਾ। ਤੇ ਆਪਣੇ ਆਲੇ ਲਾਏ ਹੋਏ ਆ ਦੀਵੇ, ਇਹ ਤਾਂ ਸਾੜ ਤੇ ਉਹਨਾਂ ਨੇ ਸਾਰੇ ਹੀ। ਤੇਲ ਵੀ ਲੇਕਿਨ ਆਹ ਮਜ਼ੇਦਾਰ ਆ, ਆਹ ਸੋਹਣੇ ਲੱਗਦੇ ਪਏ ਹਨਾ। ਤੇਲ ਵੀ ਬਹੁਤ ਜਲਦੀ ਪੀਂਦੇ ਆ। ਬੇਬੇ ਬਾਲੂ ਅੱਗ ਲੈ ਕੇ ਆ ਲੱਕੜੀ ਉੱਥੋਂ ਬਾਹਰੋਂ। ਲਓ ਜੀ ਕਸਟਰਡ ਬੇਬੇ ਲਾਈ ਜਾਂਦੇ ਆ ਤੇ ਹੁਣ ਇਹਦੇ ਵਿੱਚ ਸਿੱਟ ਕੇ ਘੋਲ ਦੇਣਾ ਵਾ। ਹਾਂ ਇਹਦੇ ਵਿੱਚ ਠੰਡੇ ਦੁੱਧ ਦੇ ਵਿੱਚ ਘੋਲ ਲੈਣਾ। ਗਰਮ ਚ ਪਾਈਏ ਨਾ ਤੇ ਡਲੀਆਂ ਬਣ ਜਾਂਦੀਆਂ ਵਾ ਤੇ ਫਿਰ ਇਦਾਂ ਹਨਾ। ਅਸੀਂ ਸ਼ੁਰੂ ਤੋਂ ਇਦਾਂ ਹੀ ਆ ਬਣਾਉਣ ਡੈ ਵੀ ਜਦੋਂ ਹਨਾ ਠੰਡਾ ਹੋਵੇ ਦੁੱਧ ਉਹਦੇ ਵਿੱਚ ਇਦਾਂ ਰਲਾ ਲੈਣਾ ਵਾ। ਸੇਵੀਆਂ ਜਿਹੜੀਆਂ ਵਾ ਉਹ ਗਰਮ ਦੁੱਧ 'ਚ ਪਾ ਲਈਦੀਆਂ ਤੇ ਇਹ ਨਹੀਂ ਪਾਈਦੀਆਂ। ਸੇਵੀਆਂ ਵੀ ਲੋਕ ਬਹੁਤ ਸ਼ੌਕ ਨਾਲ ਲਿਆਉਂਦੇ ਆ ਤੇ ਸ਼ਹਿਰਾਂ ਦੇ ਵਿੱਚ ਢੇਰ ਲੱਗੇ। ਬੇਬੇ ਢੇਰ ਲੱਗੇ, ਆਪਣੇ ਪੁਲ ਤੇ ਵੀ ਢੇਰ ਲੱਗੇ ਆਗੇ। ਹਾਂ ਤੇ ਪਰ ਸਾਡੇ ਬੱਚੇ ਜਿਹੜੀਆਂ ਫੇਵੀਆਂ ਉਹ ਨਹੀਂ ਖਾਂਦੇ ਹੈਗੇ। ਕਸਟਰਡ ਖਾਂਦੇ ਆ ਤੇ ਸੇਵੀਆਂ ਖਾਂਦੇ ਆ। ਲਓ ਜੀ ਮਾਸ਼ਾਅੱਲਾ ਆ ਸੇਵੀਆਂ ਜਿਹੜੀਆਂ ਉਦੋਂ ਆਪਾਂ ਲੈ ਕੇ ਆਏ ਸੀ ਰੰਗ ਬਰੰਗੀਆਂ ਸੇਵੀਆਂ, ਮੈਂ ਦਿਖਾਈਆਂ ਸਭ ਨੂੰ ਜਦੋਂ ਆਪਾਂ ਗਰੋਸਰੀ ਕੀਤੀ ਆ ਤੇ ਉਹਦੇ ਵਿੱਚ ਸੇਵੀਆਂ ਸੀ। ਲਓ ਜੀ ਮਾਸ਼ਾਅੱਲਾ ਇਹ ਬਣ ਗਈਆਂ। ਮੇਰੇ ਉੱਤੇ ਮੇਰੇ ਖਿਆਲ ਬਿਸਕੁਟ ਸਿੱਟੇ ਹੋਏ ਤੁਸੀਂ ਭੋਰ ਕੇ ਹਨਾ, ਮਤਲਬ ਸੋਹਣੀਆਂ ਲੱਗਣ। ਸੋ ਇਹ ਆ ਤੇ ਇਹ ਸਵੇਰੇ ਇਨਸ਼ਾਅੱਲਾ ਜਦੋਂ ਆਪਾਂ ਈਦ ਪੜ ਕੇ ਆਵਾਂਗੇ, ਈਦ ਪੜਨ ਜਾਣ ਤੋਂ ਪਹਿਲਾਂ ਉਦੋਂ ਤੁਹਾਨੂੰ ਇਹ ਖਾ ਕੇ ਖਾਵਾਂਗੇ। ਤੇ ਲਓ ਜੀ ਕਸਟਰਡ ਆਪਣਾ ਤਕਰੀਬਨ ਲਾਪਿਆ ਹੁਣ ਬਣਨ। ਦੁੱਧ ਨੂੰ ਜਦੋਂ ਵੀ ਜ਼ਰਾ ਬੇਬੇ ਗਰਮ ਹੋ ਗਿਆ ਹਨਾ, ਬਾਲਾ ਆ ਗਿਆ। ਹਾਂ ਦੋਨੋਂ ਜਦੋਂ ਬਾਲਾ ਆ ਗਿਆ ਚੀਨੀ ਵਿੱਚ ਪਾ ਦੇਣੀ ਆ ਤੇ ਜਦੋਂ ਖੁਰ ਗਿਆ ਤੇ ਉਦੋਂ ਆਪਾਂ ਵਿੱਚ ਕਸਟਰਡ ਪਾ ਦੇਣਾ ਵਾ ਤੇ ਉਹ ਥੋੜਾ ਜਿਹਾ ਬਸ ਪਕਾਉਣਾ ਵਾ। ਬਣਾ ਲਈਦਾ। ਸੇਵੀਆਂ ਕਸਟਰਡ ਵੀ ਬਣਾ ਲਈਦਾ ਵਾ ਇਹਦੇ ਵਿੱਚ ਹੀ। ਬਣਾ ਲਈਦਾ। ਸੇਵੀਆਂ ਥੋੜੀਆਂ ਜੀਆਂ ਪਾ ਲਓ ਵਿੱਚ ਕਲਰ ਵਾਲੀਆਂ ਤੇ ਉਹ ਬਹੁਤ ਪਿਆਰੀ ਲੁੱਕ ਹੁੰਦੀ ਆ। ਤੇ ਵਿੱਚ ਕਸਟਰਡ ਪਾ ਲਓ ਜਿਹੜੇ ਮਰਜ਼ੀ ਰੰਗ ਦਾ ਤੇ ਉਹ ਬਹੁਤ ਟੇਸਟੀ ਤੇ ਬਹੁਤ ਮਜ਼ੇ ਦੇ ਦੋ ਟੇਸਟ ਆ ਜਾਂਦੇ ਆ। ਨੌ ਸਵਾਦ ਵਾਲਾ ਹਿਸਾਬ ਆ ਜਾਂਦਾ। ਤੇ ਬਾਕੀ ਸੈਮ ਸਾਹਿਬ ਮੇਰੀ ਗੱਲ ਸੁਣੋ, ਇੱਧਰ ਦੇਖਿਓ ਜ਼ਰਾ ਕੀ
ਤੁਸੀਂ ਬਣਾਓ ਹੁਣ ਇਹ। ਮੈਂ ਜ਼ਰਾ ਹੁਣ ਚੱਲਾਂ ਗਰਾਊਂਡ 'ਚ ਜਾ ਕੇ ਉੱਥੋਂ ਦੀ ਰੌਣਕ ਵਿਖਾਵਾਂ ਸਾਰਿਆਂ ਨੂੰ ਕਿ ਕਿੱਦਾਂ ਕੀ ਬਣਿਆ ਸਾਰਿਆਂ ਦੇ ਘਰਾਂ 'ਚ ਹੈ। ਉੱਥੇ ਸਾਰਿਆਂ ਨੇ ਹੋਣਾ ਸਵੇਰੇ ਪਲਾਨ। ਅੱਜ ਸਾਰਿਆਂ ਨੇ ਆਉਣਾ ਵਾ। ਸਵੇਰ ਦਾ ਪਲਾਨ ਹੋਊਗਾ ਜੀ, ਸਵੇਰੇ ਈਦ ਕਿੱਥੇ ਪੜ੍ਹਨੀ ਆ, ਕੀ ਪਲਾਨ ਆ ਹਨਾ। ਹਾਂ 11 ਬੇਲੀਆਂ ਦੇ ਨਾਲ ਈਦ ਕਿੱਥੇ ਪਾਣੀ ਆ, ਕਿੱਦਾਂ ਤਿਆਰ ਹੋਣਾ ਵਾ, ਹਾਂ ਕਿੱਧਰ ਜਾਣਾ ਵਾ, ਤੁਸੀਂ ਤੁਹਾਡੇ ਘਰੇ ਕੀ ਪੱਕਣਾ ਵਾ। ਹਰ ਘਰ ਦੇ ਵਿੱਚ ਈਦ ਦੇ ਕੱਪੜੇ ਅੱਜ ਤਾਂ ਮੇਰੇ ਖਿਆਲ ਜ਼ਿਆਦਾ ਬੇਬੇ ਹੋਣਾ ਵਾ ਈਦ ਦੇ ਕੱਪੜਿਆਂ ਦਾ, ਕੁੜੀਆਂ ਦੀਆਂ ਚੂੜੀਆਂ, ਕੱਪੜਿਆਂ ਦੀ ਤੇ ਮਿੱਠੇ ਮੁੱਠੇ ਦੀ ਵੱਡੀ ਹੁੰਦੀ ਵੀ, ਬੱਕਰੇ ਦੀ ਤੇ ਹਾਂ ਉਦੋਂ ਕੁਰਬਾਨੀਆਂ ਦੇ ਫਿਰ ਸੀਜ਼ਨ ਹੋ ਜਾਂਦਾ। ਨਿੱਕੀ ਦੇ ਬਹੁਤ ਚਾਹ ਹੁੰਦਾ, ਨਿੱਕੀ ਦਾ ਚਾਅ ਬਹੁਤ ਹੁੰਦਾ ਕਿਉਂਕਿ ਰੋਜ਼ੇ ਰੱਖੇ ਤਾਂ ਸਭ ਨੇ ਤੇ ਪੂਰਾ ਮਹੀਨਾ ਉਹਨਾਂ ਨੇ ਕੀਤਾ ਹੁੰਦਾ ਵਾ ਵੇਟ ਈਦ ਦਾ, ਸੋ ਇਸ ਕਰਕੇ ਈਦ ਦਾ ਕਰਕੇ ਚਾਅ ਬਹੁਤਾ ਹੁੰਦਾ ਨਿੱਕੀ ਈਦ ਦਾ। ਤੇ ਬਾਕੀ ਰੱਬ ਇਹ ਆ ਵੀ ਰੋਜ਼ਿਆਂ ਨੂੰ ਤਾਂ ਹਰ ਬੰਦਾ ਫਿਰ ਮਿਸ ਕਰਦਾ ਜਦੋਂ ਜਾਂਦੇ ਹੁੰਦੇ ਆ। ਸੋ ਇਨਸ਼ਾਅੱਲਾ ਚਾਹ ਹੁੰਦਾ ਵਾ, ਚਾਹ ਹੁੰਦੀ ਆ ਕਿ ਰੋਜ਼ੇ ਆ ਗਏ ਆ, ਹਾਂ ਮੁਕੱਦਸ ਮਹੀਨਾ ਵਾ ਤੇ ਲੋਕਾਂ ਨੂੰ ਰੱਖਣ ਨੂੰ ਮਿਲਦੇ ਆ, ਉਹਨਾਂ ਦੀ ਦੁਆਵਾਂ ਵਾ ਬੰਦੇ ਲੋਕੀ ਇਹ ਦੁਆਵਾਂ ਕਰਦੇ ਆ ਕਿ ਬੜੀ ਗੱਲ ਆ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਹੋਰ ਰਮਜ਼ਾਨ ਆ ਗਿਆ, ਇੱਕ ਹੋਰ ਸਾਲ ਆ ਗਿਆ ਰੋਜ਼ਿਆਂ ਦਾ। ਏਦਾਂ ਕਿ ਜ਼ਿੰਦਗੀ ਦਾ ਤੇ ਹੁਣ ਕੋਈ ਪਤਾ ਨਹੀਂ ਹੈਗਾ ਕਿ ਜ਼ਿੰਦਗੀ ਕਦੋਂ ਖਤਮ ਹੋ ਜਾਂਦੀ ਆ, ਦਿਲ ਦੇ ਅਟੈਕ ਹੋ ਜਾਂਦੇ ਆ ਤੇ ਦੁਨੀਆ ਖਤਮ ਹੋਈ ਜਾਂਦੀ ਆ। ਅੱਗੇ ਉਮਰ ਸੀ ਕਿ 70-80 ਸਾਲ ਤੋਂ ਹੋ ਕੇ ਤੇ ਲੋਕ ਫਿਰ ਮਰਦੇ ਸੀ ਜਾ ਕੇ, ਤੇ ਹੁਣ ਤੇ ਪਤਾ ਹੀ ਨਹੀਂ ਲੱਗਦਾ ਕਿ ਉੱਥੇ ਜਾਂਦੇ ਆ ਕਿ ਪਤਾ ਨਹੀਂ ਹੁਣ ਮੁੜਨਾ ਕਿ ਨਹੀਂ ਮੁੜਨਾ ਹੈਗਾ। ਸਹੀ ਗੱਲ ਆ। ਤੇ 1 ਮਿੰਟ ਦੇ ਸਾਹ ਦਾ ਨਹੀਂ ਪਤਾ ਹੈਗਾ। ਤੇ ਇਸ ਤੋਂ ਇਹ ਜਿਹੜਾ ਰਮਜ਼ਾਨ ਦਾ ਮਹੀਨਾ ਜਾ ਰਿਹਾ ਵਾ, ਇਹਦਾ ਅਫਸੋਸ ਵੀ ਬਹੁਤ ਆ। ਤੇ ਇਹਦੀ ਵੀ ਪਤਾ ਨਹੀਂ ਕਿਸੇ ਨੇ ਕਿੰਨੇ ਸਾਡੇ ਆਉਂਦੇ ਸਾਲ ਪਤਾ ਨਹੀਂ ਕਿੰਨੇ ਲੋਕ ਸਾਡੇ 'ਚ ਨਹੀਂ ਹੋਣੇ, ਪਤਾ ਨਹੀਂ ਅਸੀਂ ਹੋਣਾ ਜਾਂ ਨਹੀਂ ਹੋਣਾ। ਸੋ ਫਿਰ ਵੀ ਰੱਬ ਦੁਆ ਵਾ ਕਿ ਸਾਰਿਆਂ ਦੀ ਰੱਬ ਲੰਮੀ ਜ਼ਿੰਦਗੀ ਕਰੇ, ਲੰਮੀ ਉਮਰ ਕਰੇ ਹਨਾ, ਤਾਂ ਕਿ ਜਿਹੜੇ ਲੋਕ ਸਾਡੇ ਨਾਲ ਹੁਣ ਜੁੜੇ ਹੋਏ ਆ, ਜਿਹੜੇ ਸਾਨੂੰ ਦੇਖ ਰਹੇ ਆ, ਜਿਹੜੇ ਸਾਨੂੰ ਸੁਣ ਰਹੇ ਆ, ਜਿਹੜੇ ਸਾਡੇ ਨਾਲ ਵੈਸੇ ਹਰ ਲਿਹਾਜ਼ ਨਾਲ ਜੁੜੇ ਹੋਏ ਆ, ਸੋ ਆਉਂਦੇ ਸਾਲ ਇਦਾਂ ਹੀ ਅਸੀਂ ਜੁੜੇ ਰਹੀਏ ਸਾਰੇ। ਸਾਡੀ ਤਾਂ ਇਹ ਦੁਆ ਵਾ, ਅਸੀਂ ਇਦਾਂ ਹੀ ਜੁੜੇ ਰਹੀਏ ਤੇ ਇਦਾਂ ਹੀ ਅੱਲਾ ਮੀਆਂ ਸਾਰਿਆਂ ਦੀਆਂ ਜ਼ਿੰਦਗੀਆਂ ਜਿਹੜੀਆਂ ਲੰਮੀਆਂ ਕਰੇ ਤੇ ਉਹਨਾਂ ਨੂੰ ਰੋਜ਼ੇ ਰੱਖਣ ਦੀ ਤੌਫੀਕ ਦੇਵੇ। ਸਹੀ ਗੱਲ ਆ। ਤੇ ਉਹਨਾਂ ਦੀ ਜ਼ਿੰਦਗੀ ਹੋਊਗੀ ਤੇ ਉਹ ਰੋਜ਼ੇ ਰੱਖਣਗੇ ਆਉਂਦੇ ਸਾਲ ਤਾਈਂ। ਤੇ ਬਾਕੀ ਈਦ ਸੁਬਾ ਇਨਸ਼ਾਅੱਲਾ ਤੇ ਈਦ ਵੀ ਸੁਬਾ ਇਕੱਠੇ ਮਨਾਵਾਂਗੇ। ਤੇ ਜ਼ਰਾ ਇਹ ਬਣ ਲਵੇ ਸੈਮ ਸਾਹਿਬ, ਤੁਸੀਂ ਇਹ ਘਰ ਰੱਖ ਲਿਓ ਠੀਕ ਆ, ਮੈਂ ਆ ਕੇ ਦਿਖਾਉਣਾ ਵਾ। ਬਾਕੀ ਬੱਚੇ ਮਹਿੰਦੀ ਲਾਈ ਜਾਂਦੇ ਹੋਣੇ, ਥੋੜੀ ਦੇਰ ਤੱਕ ਤਿਆਰੀ ਮਹਿੰਦੀ ਦੀ ਸ਼ੁਰੂ ਹੋਣੀ ਆ ਆਪਣੇ ਸਾਰਿਆਂ ਦੇ ਘਰੇ ਇਸ ਟਾਈਮ ਹੋ ਜਾਂਦੇ ਹੋਣੇ ਦੀ ਨਾ, ਫੁੱਲ ਬੂਟੇ ਹੱਥਾਂ ਦੇ ਉੱਤੇ। ਕੁੜੀਆਂ ਜਿਹੜੀਆਂ ਸਾਡੀਆਂ ਭੈਣਾਂ ਮਾਵਾਂ ਸਾਰੀਆਂ ਆਪਦੇ ਹੱਥਾਂ ਤੇ ਮਹਿੰਦੀ, ਫਿਰ ਕੱਪੜੇ ਤਿਆਰ ਕਰਦੀਆਂ ਵਾ, ਚੂੜੀਆਂ ਰੱਖਦੀਆਂ ਵਾ, ਇਹ ਸਾਰਾ ਵੀ ਚੀਜ਼ਾਂ ਤੁਹਾਨੂੰ ਦਿਖਾਉਂਦੇ ਆ। ਬਾਕੀ ਜਿਹੜੀਆਂ ਜੁਐਲਰੀ ਵਗੈਰਾ ਸਮਾਨ ਤਿਆਰ ਹੋਣਾ ਕੁੜੀਆਂ ਦਾ ਖਾਸ ਕਰਕੇ। ਈਦ ਬਹੁਤ ਹੀ ਕਹਿੰਦੇ ਹੁੰਦੇ ਸੀ ਅਸੀਂ ਜਦੋਂ ਛੋਟੇ ਹੁੰਦੇ ਸੀ, ਕਹਿੰਦੇ ਹੁੰਦੇ ਸੀ ਈਦ ਕੁੜੀਆਂ ਦੀ ਹੁੰਦੀ ਆ। ਕਿਉਂ ਬੇਬੇ? ਬੰਦਿਆਂ ਦੀ ਕਾਹਦੀ ਈਦ ਆ, ਈਦ ਪੜ੍ਹ ਕੇ ਨਮਾਜ਼ ਤੋਂ ਬਾਅਦ ਈਦ ਖਤਮ ਹੋ ਜਾਂਦੀ ਆ। ਲੇਕਿਨ ਅੱਜ ਕੱਲ੍ਹ ਚਲੋ ਈਦ ਬਹੁਤ ਹੀ ਬਣ ਗਈ ਆ। ਨਹੀਂ ਲੋਕੀ ਈਦ ਸੌਂ ਕੇ ਵੀ ਗੁਜ਼ਾਰਦੇ ਆ, ਲੇਕਿਨ ਆਪਾਂ ਤੁਰ ਫਿਰ ਕੇ ਸਾਰਿਆਂ ਨੂੰ ਮਿਲਣ ਵਰਤਨ ਕਰਕੇ ਈਦ ਗੁਜ਼ਾਰਾਂਗੇ ਇਨਸ਼ਾਅੱਲਾ। ਤੇ ਬਾਕੀ ਜਿਹੜਾ ਵਾ ਚਾਂਦਰਾ ਦੇ ਉੱਤੇ ਜਿਹੜੀਆਂ ਤਿਆਰੀਆਂ ਹੁੰਦੀਆਂ ਕੁੜੀਆਂ ਦੀਆਂ, ਧੀਆਂ ਭੈਣਾਂ ਦੀਆਂ, ਤੁਹਾਨੂੰ ਉਹ ਵੀ ਦਿਖਾਵਾਂਗੇ ਇਨਸ਼ਾਅੱਲਾ ਕਿ ਮਹਿੰਦੀ ਦੇ ਫੁੱਲ ਕਿੱਦਾਂ ਪੈਂਦੇ ਆ। ਸੋ ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਤੁਹਾਨੂੰ ਕਰਦੇ ਆ ਸ਼ੇਅਰ। ਇਸ ਤੋਂ ਪਹਿਲਾਂ ਆਪਾਂ ਜਾਂਦੇ ਆ ਗਰਾਊਂਡ ਦੇ ਵਿੱਚ, ਤੇ ਗਰਾਊਂਡ ਦੇ ਵਿੱਚ ਜਾ ਕੇ ਸਾਰਿਆਂ ਦਾ ਹਾਲ ਅਹਿਵਾਲ ਤੁਹਾਨੂੰ ਥੋੜੀ ਜਿਹੀ ਗੇਮ ਦਿਖਾਉਂਦੇ ਆ ਤੇ ਬਾਕੀ ਦਿਖਾਉਂਦੇ ਆ ਕਿ ਸਵੇਰ ਦਾ ਸਾਰਿਆਂ ਦਾ ਕੀ ਪਲਾਨ ਆ, ਕਿੱਥੇ ਈਦ ਦੀ ਨਮਾਜ਼ ਪੜ੍ਹਨੀ ਆ, ਕੀ ਕਰਨਾ ਵਾ। ਸੋ ਆਓ ਜਾਂਦੇ ਆ ਗਰਾਊਂਡ 'ਚ। ਤੇ अस्सलाम वालेकुम। वालेकुम अस्सलाम। ਸਭ ਤੋਂ ਪਹਿਲੇ ਚਾਂਦਰਾ ਤੋਂ ਬਹੁਤ ਮੁਬਾਰਕ। खैर मुबारक ਤੇ ਸਵੇਰੇ ਈਦ ਮੁਬਾਰਕ ਐਡਵਾਂਸ ਹੈ। एडवांस ही ਐਡਵਾਂਸ ਹੀ ਜ਼ਾਹਰੀ ਗੱਲ ਆ। खैर मुबारक। ਲੋ ਜੀ ਸਾਰੇ ਪਹੁੰਚੇ ਖੇਡਣ, ਮੋਜਾ ਸਾਹਿਬ ਪਹੁੰਚੇ ਆ ਭਾਈ। ਸਭ ਤੋਂ ਪਹਿਲੀ ਚੀਜ਼ ਇਹ ਆ ਕਿ ਸੌਰੀ ਜਿੰਨੀ ਤੇਰਾ ਸ਼ੁਰੂ ਤੋਂ ਹੋਈ ਆ। ਏਦਾਂ ਤਾਂ ਵੇਖ ਅੱਲਾ ਕੀ ਕਸਮ ਸੌਰੀ ਕਰ ਰਿਹਾ ਮੈਂ। ਸਾਰੇ ਕਹਿੰਦੇ ਆ ਯਾਰ ਮੋਜਾ ਦਰਵੇਸ਼ ਬੰਦਾ ਹੈ, ਅੱਛਾ ਬੰਦਾ ਹੈ, ਇਹਨੂੰ ਤੰਗ ਨਾ ਕਰਿਆ ਕਰੋ ਨਿੱਜੀ ਜ਼ਿੰਦਗੀ ਦੇ ਵਿੱਚ। ਇਹਦੇ ਉਹਨਾਂ ਨੇ ਕਿਹਾ ਵੀ ਦਖਲ ਨਾ ਦਿਓ। ਕਿਉਂ ਚਾਚਾ ਜੀ? ਕਿੱਦਾਂ ਸਹੀ ਕਹਿ ਯਾਰ ਇਹ ਤੇਰੇ ਵਲੌਗ ਤੇ ਕਮੈਂਟ ਕਰਦੇ ਲੋਕ। ਹਾਂ ਵੀ ਸਾਰੇ ਵੀਰ ਭਰਾ ਕਹਿੰਦੇ ਵੀ ਇਹਨੂੰ ਰਣਮਰੀਦ ਨਾ ਕਿਹਾ ਕਰ। ਉਹ ਤੇ ਫਿਰ ਇਹਨਾਂ ਨੂੰ ਵੀ ਪਤਾ ਲੱਗ ਗਿਆ, ਇਹਨਾਂ ਨੂੰ ਵੀ ਪਤਾ ਲੱਗ ਗਿਆ ਯਾਰ ਨਹੀਂ ਅੱਲਾ ਦੀ ਕਸਮ ਮੈਂ ਸੌਰੀ ਕਰ ਰਿਹਾ। ਆਪਣਾ ਸ਼ੁਰੂ ਕਰਨੇ ਪੈਣੇ। ਹੁਣ ਵਲੌਗ ਵਾਲਿਆਂ ਨੂੰ ਮੈਂ ਦੱਸਿਆ, ਅਸੀਂ ਦੱਸਿਆ, ਅੱਲਾ ਦੀ ਕਸਮ ਮੈਂ ਸੌਰੀ ਕਰ ਰਿਹਾ। ਲੱਗ ਗਿਆ ਯਾਰ। ਦੂਸਰੀ ਵੀਡੀਓ ਚੱਲ ਰਹੀ ਹੈਗੀ ਯਾਰ ਮੈਂ ਤਾਂ ਵੀਡੀਓ ਚੱਲ ਰਹੀ ਹੈ ਨਾ। ਮੇਰੀ ਗੱਲ ਸੁਣੋ, ਮੈਂ ਤਾਂ ਸੁਣਾ ਦੀ ਵੀ ਚਲੋ ਨੈਟ ਤੇ ਇਹਦੀ ਕੁੱਤੇ ਖਾਣੀ ਹੁੰਦੀ ਹੈ ਜੇ ਨੈਟ ਨਹੀਂ ਮੈਂ ਇੱਕ ਦੋ ਦਫਾ ਦੱਸਤਾ ਯਾਰ ਸਭ ਨੂੰ ਕਹਿੰਦੇ ਯਾਰ ਨਾ ਸੌਰੀ ਮੇਰਾ ਬੱਚਾ ਨਾ ਮੁਰਸ਼ਦ ਸੌਰੀ ਹੈ। ਇਹਨੂੰ ਕਿ ਟਾਈਮ ਕੱਢ ਕੇ ਮਰ ਜਵੇ। ਨਹੀਂ ਮੁਰਸ਼ਦ ਸੌਰੀ ਜੀ। ਤੇ ਮਾਸ਼ਾਅੱਲਾ ਸਾਰੇ ਆ ਗਏ ਆ, ਸਾਰਿਆਂ ਨੂੰ ਉਹ ਮੁਬਾਰਕ ਚਾਂਦ ਰਾਤ। ਸਾਡੇ ਗਰਾਊਂਡ ਦਾ ਓਨਰ ਇਧਰ ਸਲਾਮ ਅਲੈਕਮ ਕਹਦੇ ਸਭ ਨੂੰ। ਉਹ ਸਲਾਮ ਅਲੈਕਮ ਕਹਦੇ। अस्सलाम वालेकुम, ईद मुबारक सब नु एडवांस। ਹਾਂ ਤੇ ਓਨਰ ਤੁਹਾਡੇ ਘਰੇ ਕੀ ਪੱਕਾ ਹੀ ਮਿੱਠਾ? आज मिठा खीर पकी लजीजा खीर ਅੱਛਾ नाल ਓਨਰ ਨੇ 2025 ਮਾਡਲ 125 ਕਢਾਇਆ ਅਜੇ ਉਹਦੀ ਮਠਿਆਈ ਪੈਂਡਿੰਗ ਆ, ਅਜੇ ਪੈਂਡਿੰਗ ਆ ਮਠਿਆਈ ਉਹਦੀ।
ਮਠਿਆਈ ਖਵਾਵਾਂਗੇ ਇਨਸ਼ਾਅੱਲਾ, ਜ਼ਰੂਰ ਖਵਾਵਾਂਗੇ। ਮੋਟਰਸਾਈਕਲ ਜੇ ਰੱਬ ਨੇ ਦੇਤੀ ਤੇ ਮਠਿਆਈ ਨਾ ਦਊਗਾ। ਹਾਂ ਵੱਡੀ ਗੱਲ ਹੋ ਗਈ ਆ ਹੁਣ ਹੋਈ ਗੱਲ। ਹਾਂ ਟੇਪ ਦਿਓ ਜੀ। ਤੇ ਬਾਕੀ ਸਰ ਸਵੇਰ ਈਦ ਕਿੱਥੇ ਪਾਣੀ ਸਾਰਿਆਂ ਯਾਰ ਇਹ ਤੇ ਦੱਸ ਦਿਓ। ਪਹਿਲਾਂ ਤਾਂ 50 ਵਾਲੇ ਪੁੱਲ ਤੇ ਦਾਦਾ 50 ਵਾਲੇ ਪੁੱਲ ਤੇ ਨਾ ਮੇਰਾ ਸ਼ਾਇਦ ਤੱਕ ਮੰਜਣ ਨਹੀਂ 50 ਵਾਲੇ ਪੁੱਲ ਤੇ ਯਾਰ ਉਹ ਮੈਂ ਪੜ ਕੇ ਚੱਲ ਜਮੀ। ਨਹੀਂ ਉਹ ਮੈਂ ਵਾਲਦਾਂ ਨੂੰ ਲੈ ਕੇ ਆਣਾ। ਅੱਛਾ 50 ਵਾਲੇ ਪੁੱਲ ਤੇ ਭਾਈ ਈਦ ਕਿੱਥੇ ਪੜਨੀ ਸਵੇਰੇ? ਬਾਬਾ ਅੱਲਾਹੀ ਮਸਜਿਦ। ਅੱਛਾ ਤੁਸੀਂ ਐਸ ਮਸੀਹ ਤੇ ਪੜਨੀ ਆ। ਓਕੇ ਹੈਲੋ ਓਏ ਈਦ ਕਿੱਥੇ ਪੜਨੀ ਸਵੇਰੇ? ਇਹ ਤਾਂ ਪੜਦਾ ਹੀ ਨਹੀਂ ਯਾਰ ਮੋਜਾ ਨਹੀਂ ਇਸ ਗੱਲੋਂ ਭਰਜਾਈ ਸਾਡੀ ਮਾਸ਼ਾਅੱਲਾ ਬਹੁਤ ਚੰਗੀ ਮਸੀਹ ਤੇ ਤੋੜ ਦਿੰਦੀ ਇਹਨੂੰ। ਨਹੀਂ ਨਾ ਤੋੜ ਦੂਗੀ। ਨਹੀਂ ਯਕੀਨ ਸੁਬਹ ਈਦ ਪੜੇਗਾ ਬਸ ਇਹਨਾਂ ਦਾ ਦੇ ਬਸ ਇਨਸ਼ਾਅੱਲਾ ਜੀ। ਕਿਹੜੀ ਮਸੀਹ ਤੇ ਆਪ ਯਾਰ ਆਪਾਂ ਪੜਨੀ ਆ ਇੱਥੇ ਪੁਲ ਤੇ। ਹਾਂ ਉਹੀ ਡਨ। ਤੇ ਬਾਕੀ ਹੁਣ ਖੇਡ ਲਈਏ। ਮੇਰੀ ਗੱਲ ਸੁਣ ਮੇਰੀ ਗੱਲ ਸੁਣ ਇਹਨੇ ਅੱਜ ਤੱਕ ਤੇ ਈਦ ਪੜ੍ਹੀ ਨਹੀਂ ਤੇ ਜੇ ਇਹਨੇ ਐਤਕੀ ਈਦ ਪੜ੍ਹ ਲਈ ਤਾਂ ਫੇਰ ਅਸੀਂ ਮੰਨ ਦਾਂਗੇ ਬਈ ਸਾਡੀ ਭਰਜਾਈ ਵਾਕਈ ਸਾਡੀ ਮੌਜੇ ਨੇ। नहीं ईद पढ़दा यार ਕਿੱਥੇ ਪੜ੍ਹੀ ਆ? ਪੜਦਾ ਵਾ मैं इश्क नमाज नीति ਤੁਹਾਨੂੰ ਪਤਾ ਹੀ ਨਹੀਂ। ਉਹੀ ਤੇ ਗੱਲ ਦੇ ਅੰਦਰ ਦੀ ਪੜਦਾ ਨੂੰ ਤਾਂ ਹੀ ਤਾਂ ਮੁਰਸ਼ਿਦ ਕਹਿੰਦੇ ਜਾਂ ਹੋ ਸਕਦਾ ਐਤਕੀ 33 ਚ ਪੜ੍ਹ ਲਵੇ। ਨਹੀਂ ਤੇ ਲੋ ਜੀ ਬਾਕੀ ਇਨਸ਼ਾਅੱਲਾ ਹੁਣ ਥੋੜਾ ਖੇਡ ਲਈਏ। ਖੇਡ ਕੇ ਪਹੁੰਚਦੇ ਆ ਘਰੇ। ਕਸਟਰ ਵਗੈਰਾ ਇਹ ਉਹ ਪੱਕਿਆ ਹੋਣਾ ਜਦੋਂ ਆਪਾਂ ਜਾਣਾ ਹੈ ਤੇ ਤੁਹਾਨੂੰ ਦਿਖਾਉਂਦੇ ਆ। ਉਹ ਤੇ ਸਾਡਾ ਉਸਮਾਨ ਵੀ ਆ ਗਿਆ ਹੈ। ਨਹੀਂ ਅੱਜ ਨਹੀਂ ਆਉਣਾ। ਜਦੋਂ ਆਪਾਂ ਜਾਣਾ ਹਾਂ ਸੇਵੀਆਂ ਪੱਕੀਆਂ ਹੋਣੀਆਂ ਹਾਂ ਤੇ ਆਪਾਂ ਤਾਂ ਖਾਣੀਆਂ ਹਾਂ ਤੇ ਆਪਾਂ ਨਾਈਕ ਜਾਣਾ। ਹਲੇ ਜਾਣਾ ਹੈ? ਇਹ ਸੇਵੀਆਂ ਦੀ ਯਾਰ ਮੈਂ ਮਿੱਠਾ ਖਾਣਾ। ਇੱਕ ਮੇਰੀ ਗੱਲ ਸੁਣ ਆ ਜੀ ਤੁਹਾਡਾ ਸ਼ਹਿਜ਼ਾਦਾ ਜੀ ਆ ਮੇਰਾ ਛੋਟਾ ਭਰਾ ਹਾਂ ਇਹਦਾ ਛੋਟਾ ਭਾਈ ਬਈ ਹਾਂਜੀ, ਉਸਮਾਨ। ਤੁਹਾਡਾ ਸਾਰਾ ਦਾ ਸ਼ਹਿਜ਼ਾਦਾ ਉਸਮਾਨ ਮੈਂ ਵਲੌਗ ਚ ਦਿੰਦਾ ਹੁੰਦੀ ਆ। ਹਾਂ। ਇਹ ਚੌਧਰੀ ਸਾਹਿਬ ਹੁਣੀ ਸਵੇਰ ਦੇ 10 ਵਜੇ ਦੇ ਗਏ ਆ ਹਮਾਮ ਤੇ ਹਜੇ ਤੱਕ ਇਹਨਾਂ ਦਾ ਟਾਈਮ ਨਹੀਂ ਲੱਗਾ। ਸਵੇਰ 10 ਵਜੇ ਤੇ ਗਏ ਹੋਏ ਆ। ਪਹਿਲੇ ਗਿਆ ਸੀ ਉੱਥੇ ਧਾਰਾਂ ਉਹਨੂੰ ਕੱਢਣੀਆਂ ਪਈਆਂ ਲੱਗਦਾ। ਤੇ ਮੈਂ ਨਾਈ ਨਾ ਹੈਗਾ ਗੁੱਸੇ। ਹਾਂ ਉਹ ਮੈਂ ਗੁੱਸੇ ਨਾਲ ਆਇਆ ਘਰੇ ਦੁਪਹਿਰੇ। ਹਾਂ ਹੁਣ ਫਿਰ ਇਹਨੂੰ ਬਣਾਇਆ ਹੁਣ ਬਾਅਦ ਜਾਵਾਂ। ਨਾਈ ਨੇ ਵੀ ਬਣਾਇਆ ਲੈ ਲਾ ਸਾਨੂੰ ਇੱਥੇ ਆਹੋ। ਯਾਰ ਅਪਰੋਚ ਆ ਨਾ ਬੰਦੇ ਦੀ। ਲੋ ਜੀ ਆ ਹੈਗੀ ਆ ਜੀ ਮਹਿੰਦੀ ਕੌਣ ਮਹਿੰਦੀ। ਇਹ ਕੁੜੀਆਂ ਬੁੜੀਆਂ ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਇਹ ਲਾਉਂਦੀਆਂ ਵਾ। ਤੇ ਆ ਪਜੇਬਾ ਆ ਮਤਲਬ ਕੁੜੀਆਂ ਦੀ ਮਹਿੰਦੀ ਜਿਹੜੀ ਚਾਂਦ ਰਾਤ ਉਹ ਇਦਾਂ ਦੀ ਹੁੰਦੀ ਆ। ਇਹ ਆ ਝੁਮਕੇ ਆ ਇਹ ਜੀ ਲਾਹੌਰ ਦੇ ਝੁਮਕੇ ਆ। ਤੇ ਆ ਵਾ ਗਜਰੇ ਗੁਜਰੇ ਤੇ ਚੂੜੀਆਂ। ਮਤਲਬ ਜਿਹੜੀ ਈਦ ਹੈ ਨਾ ਕੁੜੀਆਂ ਦੀ ਉਹ ਇਹਨਾਂ ਛਾਵਾਂ ਦੇ ਨਾਲ ਹੁੰਦੀ ਆ। ਬਾਕੀ ਜੁੱਤੀ ਕੱਪੜਾ ਜਿਹੜਾ ਉਹ ਤਾਂ ਨਾਲ ਦੀ ਨਾਲ ਹੁੰਦਾ ਹੀ ਆ। ਜਵਾਕਾਂ ਨੂੰ ਮਹਿੰਦੀ ਮੁੰਦੀ ਵੀ ਲੱਗ ਗਈ ਆ। ਐਦਾਂ ਦੇ ਫੁੱਲ ਬੂਟੇ ਭੈੜੇ ਸੁਥਰੇ ਜਿਹੇ ਪਾ ਪੂ ਕੇ ਨਿਆਣੇ ਕਰ ਲੈਂਦੇ ਆ ਈਦ। ਵਾਹ ਜੀ ਵਾਹ। ਤੇ ਬਾਕੀ ਜਿਹੜੀ ਈਦ ਹੁੰਦੀ ਆ ਉਹ ਜ਼ਿਆਦਾ ਹੁੰਦੀ ਆ ਜਵਾਕਾਂ ਦੀ। ਵੱਡਿਆਂ ਨੇ ਈਦ ਦੇਣੀ ਹੁੰਦੀ ਆ ਤੇ ਨਿਆਣਿਆਂ ਨੂੰ ਜਵਾਕਾਂ ਨੂੰ ਖੁਸ਼ੀ ਹੁੰਦੀ ਆ ਕਿ ਸਾਨੂੰ ਵੱਡੇ ਈਦ ਦੇਣਗੇ ਤੇ ਅਸੀਂ ਈਦ ਲਵਾਂਗੇ ਫਿਰ ਖਰਚਾਂਗੇ। ਅਸੀਂ ਜਦੋਂ ਛੋਟੇ ਹੁੰਦੇ ਸੀ ਉਦੋਂ ਪਿਸਤੌਲ ਲੈਣੇ ਹੁੰਦੇ ਸੀ। ਛੋਟੇ ਹੁੰਦੇ ਪਾਣੀ ਵਾਲਾ ਲੈ ਲਿਆ ਜਾਂ ਛਰਿਆਂ ਵਾਲਾ ਜਿਹੜਾ ਹੁੰਦਾ ਉਹ। ਤੇ ਨਿਆਣੇ ਜਿਹੜੇ ਆ ਉਹ ਵੀ ਜ਼ਿਆਦਾਤਰ ਹੁਣ ਵੀ ਪਿਸਤੌਲ ਹੀ ਲੈਂਦੇ ਆ। ਲੇਕਿਨ ਹੁਣ ਥੋੜੇ ਜ਼ਿਆਦਾ ਸਿਆਣੇ ਹੋ ਗਏ ਆ ਤੇ ਹੁਣ ਮੈਨੂੰ ਲੱਗਦਾ ਕਿ ਫੋਨ ਦੇ ਵਿੱਚ ਲੋਡ ਲਾੜ ਕਰ ਲੈਂਦੇ ਆ। ਸੋ ਇਹ ਤੇ ਬਾਕੀ ਹੋਪਫੁਲੀ ਤੁਸੀਂ ਇੰਜੋਏ ਕੀਤਾ ਹੁਣ ਅੱਜ ਦੇ ਵਲੌਗ ਨੂੰ, ਅੱਜ ਦੀ ਵੀਡੀਓ ਨੂੰ। ਚਾਂਦ ਰਾਤ ਤੁਹਾਨੂੰ ਦਿਖਾਤੀ ਕਿ ਇੱਦਾਂ ਹੁੰਦੀ ਆ। ਥੋੜਾ ਜਿਹਾ ਖੁੱਲ ਕੇ ਜ਼ਿਆਦਾ ਨਹੀਂ ਵਿਖਾ ਸਕੇ ਲੇਕਿਨ ਕੋਸ਼ਿਸ਼ ਕੀਤੀ ਆ ਕਿ ਤੁਹਾਨੂੰ ਚਾਂਦ ਰਾਤ ਤੇ ਉਹਦੀ ਰੌਣਕ ਵਿਖਾਈ ਜਾਵੇ। ਰੌਣਕ ਤੋਂ ਹਟ ਕੇ ਲੋਕਾਂ ਦੀ ਜਿਹੜੀ ਖੁਸ਼ੀ ਹੁੰਦੀ ਆ, ਲੋਕਾਂ ਦਾ ਜਿਹੜਾ ਚਾਹ ਹੁੰਦਾ ਵਾ ਉਹ ਵਿਖਾਉਣ ਦੀ ਕੋਸ਼ਿਸ਼ ਕੀਤੀ ਆ। ਤੇ ਬਾਕੀ ਵੇਖਦੇ ਹਾਂ ਸਵੇਰ ਈਦ ਦਾ ਦਿਨ ਆਪਣਾ ਕਿੱਦਾਂ ਗੁਜ਼ਰਦਾ ਵਾ। ਈਦ ਆਪਣੀ ਕਿੱਦਾਂ ਦੀ ਹੁੰਦੀ ਆ, ਕਿਹੜਾ ਵੀਰ ਭਰਾ ਆਪਾਂ ਨੂੰ ਸਵੇਰੇ ਮਿਲਦਾ ਵਾ। ਸੋ ਜੁੜੇ ਰਹਿਣਾ ਵਲੌਗਸ ਦੇ ਨਾਲ ਤੇ ਮਿਲਦੇ ਆਪਾਂ ਸਵੇਰੇ ਈਦ ਵਾਲੇ ਵਲੌਗ ਦੇ ਨਾਲ। ਤੇ ਬਹੁਤ ਸਾਰਾ ਧਿਆਨ ਰੱਖਣਾ ਆਪਦਾ। ਦਿਓ ਇਜਾਜ਼ਤ, ਰੱਬ ਰੱਖਾ।